असलामुअलैकुम गुड मॉर्निंग सोनियो गुड मॉर्निंग। लो भी देख लवो एक होर ठंडी ठंडी तो बगैर सूरज वाली सुबह देख लवो तुसी नज़ारा कर लवो। अज धुप बदल है, बारिश नहीं है, पर हले तक धुप एक आध दफ़ा बस नज़र आई है। लेकिन शुक्र है असी कीता कि चलो ठीक है, बारिश नहीं है तो असी जल्दी जल्दी फ़ायदा चुकिया है तो कपड़े धोने वाली मशीन चला दी है। अस्सलामुअलैकुम सोनिया। अस्सलामुअलैकुम सोनियो। सोनियो की करदे पे हो तुसी? वाचिंग नेटफ्लिक्स। अच्छा, वाचिंग नेटफ्लिक्स। भाई नेटफ्लिक्स देख रहे ने सोने। अस्सलामुअलैकुम सोनिया। अस्सलामुअलैकुम सोनियो। सोनियो की कर रहे हो तुसी? की कर रहे हो सोनियो? मेरे पापा गेम खेल रहे हैं। अच्छा भाई अज तो असी सारे हले कम साढ़े खिलरे पे ने, पर एवे कि बच्चे लगे हुए ने अपने और असी अपनी धुलाइयां शलाइयां च लगे आ। तो सोने हो जरा गाना तो सुना दवो। अरे ओ बेटा जी, अरे ओ उसको आवाज बंद करो। अरे ओ बेटा जी, अरे ओ बाबू जी, किस्मत की हवा कभी नरम कभी गरम। कभी नरम के गरम। अरे ओ बेटा जी। जब मुस्तफ़ा छोटे होते थे ना तो मुस्तफ़ा फिर ऐसे मेरा नाक पकड़ते थे। अरे ओ बेटा जी, अरे ओ बाबू जी। ਕੱਪੜੇ ਧੋ ਕੇ ਅਸੀਂ ਫੋਲ ਦਿੱਤੇ ਨੇ ਤੇ ਐਵੇਂ ਕਿ ਹਵਾ ਦੇ ਨਾਲ ਸੁੱਕ ਜਾਣਗੇ, ਕਿਉਂਕਿ ਅੱਜ ਹਵਾ ਤੇਜ਼ ਨਹੀਂ ਹੈਗੀ। ਹਵਾ ਲੈ ਕੇ ਕੱਪੜਿਆਂ ਤੋਂ ਤੁਹਾਨੂੰ ਤਾਰ ਤੋਂ ਅੰਦਾਜ਼ਾ ਹੋ ਰਿਹਾ ਹੋਵੇਗਾ ਕਿ ਬਹੁਤ ਜ਼ਿਆਦਾ ਤੇਜ਼ ਹਵਾ ਨਹੀਂ ਹੈ, ਪਰ ਨਾ ਬੜੀਆਂ ਤੇਜ਼ ਹਵਾਵਾਂ ਹੁੰਦੀਆਂ ਨੇ, ਫਿਰ ਕੱਪੜੇ ਇਸ ਤਰ੍ਹਾਂ ਝੋਲ ਰਹੇ ਹੁੰਦੇ ਨੇ ਔਰ ਹਵਾ ਦਾ ਬੜਾ ਸ਼ੋਰ ਵੀ ਹੁੰਦਾ ਵੇ। ਲੇਕਿਨ ਅੱਜ ਜਿਹੜਾ ਕੱਪੜੇ ਆਰਾਮ ਨਾਲ ਸੁੱਕਣਗੇ ਤੇ ਕਮਾਲ ਭਾਈ ਦਾ ਨਾਲ ਦਾ ਘਰ ਹੈ, ਬੜੀਆਂ ਚੰਗੀਆਂ ਖੁਸ਼ਬੂਆਂ ਪਈਆਂ ਆਉਂਦੀਆਂ ਨੇ। ਉਹਨਾਂ ਘਰ ਵੀ ਮੈਨੂੰ ਲੱਗਦਾ ਦੁਪਹਿਰ ਦਾ ਟਾਈਮ ਹੈ, ਕੋਈ ਹਾਂਡੀ ਛਾਂਡੀ ਪੱਕ ਰਹੀ ਹੈ। ਤੇ ਇੱਥੇ ਵੀ ਅਸੀਂ ਆਲੂ ਜਿਹੜੇ ਨੇ ਨਾ ਵੱਟਾਂ ਦੇ ਉੱਪਰ ਲਾ ਦਿੱਤੇ ਨੇ। ਥੋੜ੍ਹੇ ਜਿਹੇ ਹੋਰ ਪੇਸ਼ੈਂਟ ਸਾਡੇ ਕੋਲ ਅਸੀਂ ਲਾ ਦਿੱਤੇ ਕਿ ਚਲੋ ਵੀ ਕੋਈ ਨਹੀਂ, ਇੱਕ ਮਸ਼ਗਲਾ। ਇਹ ਵਾਲੇ ਆਲੂ ਸਾਡੇ ਕਾਫੀ ਬੜੇ ਹੋ ਗਏ ਨੇ। ਇਹ ਬੱਚਿਆਂ ਦੇ ਜਾਣ ਤੋਂ ਪਹਿਲਾਂ ਅਸੀਂ ਫਿਰ ਇੱਕ ਦਿਨ ਪੱਟਾਂਗੇ ਸਾਰਾ, ਫਿਰ ਦੇਖਾਂਗੇ ਅੰਦਰੋਂ ਕੀ ਨਿਕਲਦਾ। ਛੋਟੇ ਛੋਟੇ ਨਿਕਲਦੇ ਨੇ ਜਾਂ ਵੱਡੇ ਜਾਂ ਖਰਾਬ, ਸਾਨੂੰ ਨਹੀਂ ਪਤਾ। ਅਸੀਂ ਫਿਰ ਪੱਟਾਂਗੇ ਤੇ ਫਿਰ ਪਤਾ ਚੱਲੇਗਾ। ਤੇ ਅਲਹਮਦੁਲਿਲਾ ਫੁੱਲ ਆ ਗਏ ਨੇ ਇਸ ਸਾਲ, ਕਿਉਂਕਿ ਧੁੱਪਾਂ ਬਹੁਤ ਘੱਟ ਲੱਗੀਆਂ ਨੇ। ਯੂਕੇ ਵੈਦਰ ਜਿਹੜਾ ਵੇ ਬੜਾ ਡਿਸਟਰਬ ਰਿਹਾ ਵੇ ਮਾਮੂਲ ਨਾਲੋਂ ਹਟ ਕੇ। ਸਮਰ ਜਿਹੜਾ ਵੇ ਮੁਖਤਲਿਫ ਸੀ ਥੋੜ੍ਹਾ ਇਸ ਦਫਾ, ਕਿਉਂਕਿ ਇਸ ਦਫਾ ਬਾਰਿਸ਼ਾਂ ਜ਼ਿਆਦਾ ਰਹੀਆਂ ਨੇ। ਇਸ ਤੋਂ ਫਿਰ ਜਿਹੜਾ ਇਸ ਤਰ੍ਹਾਂ ਫੁੱਲ ਜਿਹੜਾ ਘੱਟ ਹੀ ਨਿਕਲੇ ਨੇ, ਵਰਨਾ ਫੁੱਲ ਬੜੇ ਜ਼ਿਆਦਾ ਨਿਕਲਦੇ ਨੇ। ਤੇ ਚਲੋ ਜੀ ਅਸੀਂ ਅੰਦਰ ਚੱਲਦੇ ਹਾਂ, ਨਾਲ ਨਾਲ ਤੇ ਅਸੀਂ ਕੰਮ ਕਰਦੇ ਪਏ ਹਾਂ। ਖਲਾਰਾ ਹਲੇ ਸਾਡਾ ਸਾਰਾ ਪਿਆ ਵੇ, ਕਿਉਂਕਿ ਪੈਕਿੰਗ ਦਾ ਕੰਮ ਚੱਲ ਰਿਹਾ ਅੱਜ ਵੀ। ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਲੱਖ ਲੱਖ ਵਾਰੀ ਸ਼ੁਕਰ ਹੈ ਕਿ ਕਾਫੀ ਮੇਰੀ ਤਬੀਅਤ ਜਿਹੜੀ ਨਾ ਬਿਹਤਰ ਹੋਈ ਹੈ। ਲੇਕਿਨ ਰਾਤ ਭਰ ਖਾਂਸੀ ਜਦੋਂ ਛਿੜ ਜਾਂਦੀ ਹੈ ਨਾ ਬਈ, ਉਦੋਂ ਨਹੀਂ ਹਟਦੀ ਫਿਰ। ਲੇਕਿਨ ਜਦੋਂ ਨੋਰਮਲ ਹੁੰਦੀ ਹੈ ਇਸ ਟਾਈਮ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਬਿਲਕੁਲ ਠੀਕ ਆ। ਲੇਕਿਨ ਜਿਸ ਵੇਲੇ ਖਾਂਸੀ ਛਿੜ ਜਾਏਗੀ ਬਸ ਫਿਰ ਨਹੀਂ। ਔਰ ਸਪੈਸ਼ਲੀ ਰਾਤ ਨੂੰ ਬੜਾ ਤੰਗ ਕਰਦੀ ਹੈ ਖਾਂਸੀ। ਖਹੂੰ 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 ਸਾਰਾ ਘਰ ਸੁੱਤਾ ਹੁੰਦਾ ਹੈ ਔਰ ਸਾਡੇ ਆਪਣੇ ਮਿਊਜ਼ਿਕ ਵੱਜ ਰਹੇ ਹੁੰਦੇ ਨੇ। ਤੇ ਚਲੋ ਵੀ ਅੱਜ ਕੱਲ੍ਹ ਜਲੇਬੀ ਲੈ ਕੇ ਆਏ ਸਾਂ, 2-3 ਬਚ ਗਈਆਂ ਸਨ ਜਲੇਬੀਆਂ। ਮੈਂ ਥੋੜ੍ਹਾ ਦੁੱਧ ਗਰਮ ਕੀਤਾ ਅਤੇ ਮੈਂ ਕਿਹਾ ਮੈਂ ਆਪਣੇ ਬਚਪਨ ਦੀ ਇੱਕ ਯਾਦ ਜਿਹੜੀ ਹੈ ਉਹ ਨਾਲੇ ਉਹ ਕਰ ਲਵਾਂ, ਨਾਲੇ ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ। ਇਸ ਤਰ੍ਹਾਂ ਸਾਨੂੰ ਕਹਿੰਦੇ ਹੁੰਦੇ ਸਨ ਕਿ ਜਦੋਂ ਸਾਨੂੰ ਬਹੁਤ ਜ਼ਿਆਦਾ ਮੈਨੂੰ ਖਾਂਸੀ ਲੱਗਦੀ ਸੀ, ਉਸ ਜ਼ਮਾਨੇ ਵਿੱਚ ਵੀ ਜਿਹੜਾ ਨਾ, ਬਹੁਤ ਪੁਰਾਣੇ ਜ਼ਮਾਨਿਆਂ ਦੀ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਕਿ ਖਾਸੀ ਕਦੀਮ ਆ, ਮੈਂ ਕੋਈ ਇੰਨੀ ਜਦੀਦ ਨਹੀਂ ਆ। ਉਸ ਕਦੀਮ ਦੌਰ ਵਿੱਚ ਵੀ ਜਿਹੜਾ ਨਾ ਮੈਨੂੰ ਖਾਂਸੀ ਬਹੁਤ ਲੱਗਦੀ ਹੁੰਦੀ ਸੀ। ਪੂਰੇ ਘਰ ਵਿੱਚੋਂ ਨਾ ਮੈਨੂੰ ਸਭ ਤੋਂ ਜ਼ਿਆਦਾ ਖਾਂਸੀ ਲੱਗਦੀ ਸੀ। ਅਤੇ ਅੱਬੂ ਫਿਰ ਜਾ ਕੇ ਜਲੇਬੀਆਂ ਲੈ ਕੇ ਆਉਂਦੇ ਸਨ ਅਤੇ ਅੱਬੂ ਨੇ ਕਹਿਣਾ ਕਿ ਲਓ ਵੀ 2 ਜਲੇਬੀ ਰਾਤ ਨੂੰ ਭਿਉਂ ਦੇਵੋ। ਰਾਤ ਨੂੰ ਅਸੀਂ ਪਿਆਲੀ ਵਿੱਚ ਭਿਉਂਦੇ ਨੇ ਹੁੰਦੇ ਸਾਂ ਔਰ ਸੁਬਾਹ ਫਿਰ ਉਹਨੂੰ ਕੀ ਕਹਿੰਦੇ ਖਾ ਲੈਣਾ। ਸੁਬਾਹ ਨਿਹਾਰ ਮੂੰਹ ਉੱਠ ਕੇ ਖਾਣਾ ਅਤੇ ਫਿਰ ਉਹਦਾ ਬੜਾ ਫਾਇਦਾ ਹੁੰਦਾ ਸੀ। ਖਾਂਸੀ ਵਾਸਤੇ ਇੱਕ ਟੋਟਕਾ ਹੁੰਦਾ ਸੀ। ਇਸ ਤਰ੍ਹਾਂ ਬੜੇ ਬਜ਼ੁਰਗ ਕਹਿ ਦਿੰਦੇ ਸਨ, ਸਾਨੂੰ ਤਾਂ 2 ਜਲੇਬੀ ਖਾਣ ਨੂੰ ਮਿਲ ਜਾਂਦਾ ਸੀ ਅਤੇ ਅੱਲਾ ਅਤੇ ਖੈਰ ਸੱਲਾ। ਅਤੇ ਇਸ ਤਰ੍ਹਾਂ ਫਿਰ ਜਲੇਬੀ ਬਚ ਗਈ ਸੀ, ਮੈਂ ਨੀਮ ਗਰਮ ਕਰ ਲਿਆ ਦੁੱਧ ਔਰ ਇਹਨੂੰ ਇਹਦੇ 'ਚ ਭਿਉਂ ਦਿੱਤਾ ਕਿ ਥੋੜ੍ਹਾ ਕੁ ਦੇਰ ਜਜ਼ਬ ਕਰ ਲਵੇ ਸਾਰਾ ਦੁੱਧ ਨੂੰ, ਅਤੇ ਫਿਰ ਅਸੀਂ ਜਿਹੜਾ ਨਾ ਇਹਨੂੰ ਖਾਵਾਂਗੇ। ਅਲਹਮਦੁਲਿਲਾ ਤਬੀਅਤ ਬੜੀ ਸੈੱਟ ਹੈ, ਪਹਿਲੇ ਨਾਲੋਂ ਕਾਫੀ ਬਿਹਤਰ ਆ ਮੈਂ। ਪਰ ਇਹ ਵੀ ਕਿ ਖਾਂਸੀ ਜਿਹੜੀ ਲੱਗ ਜਾਂਦੀ ਹੈ ਫਿਰ ਉਹ ਕਿਉਂਕਿ ਅਸਥਮਾ ਦਾ ਮਸਲਾ ਹੈ ਨਾ,
ਉਹ ਖਾਸੇ ਦਿਨ ਚੱਲਦੀ ਹੈ ਮੇਰੀ, ਜਲਦੀ ਠੀਕ ਨਹੀਂ ਹੁੰਦੀ। ਬਸ ਦਫਾ ਤੇ ਫਿਰ ਜਾ ਕੇ ਸਟੈਰਾਇਡਸ ਵੀ ਲੈਣੇ ਪੈਂਦੇ ਨੇ ਮੈਨੂੰ, ਤੇ ਮੈਂ ਸੋਚ ਰਹੀ ਸਾਂ ਕਿ ਬਚ ਜਾਵਾਂ ਉਹਦੇ ਕੋਲੋਂ ਕਿ ਵੀ ਯਾਰ ਟੁੱਟ ਕੇ ਛੋਟ ਕੇ ਕਰਕੇ ਫਰਕ ਪੈ ਜਾਵੇ, ਲੇਕਿਨ ਨਾ ਪਿਆ ਤਾਂ ਫਿਰ ਜਾਣਾ ਪਏਗਾ ਡਾਕਟਰ ਕੋਲ। ਮੇਰਾ ਖਾਸੇ ਦਿਨ ਹੋ ਗਏ ਨੇ, ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ। ਤੇ ਮੈਨੂੰ ਯਾਦ ਆ ਗਿਆ ਆਪਣੇ ਬਚਪਨ ਦੀ ਜਲੇਬੀ ਵੀ ਭਿਓ ਦਿੱਤੀ ਥੋੜ੍ਹੀ ਜਿਹੀ ਕਿ ਚਲੋ ਅਸੀਂ ਟੁੱਟ ਕੇ ਤੇ ਕਰ ਰਹੀ ਹਾਂ, ਟੁੱਟਕਾ ਮਾਸਟਰ ਆ ਜੀ ਅਸੀਂ। ਜ਼ੁਬੈਦਾ ਆਪਾ ਜਿਹੜੇ ਆਪਣਾ ਕੰਮ ਸੌਂਪ ਕੇ ਗਏ ਨਾ, ਸਾਨੂੰ ਹੀ ਗਈ ਆ ਜ਼ੁਬੈਦਾ ਆਪਾ ਕਿ ਵੀ ਟੁੱਟ ਕੇ, ਕਿਉਂਕਿ ਉਹ ਜ਼ਮਾਨੇ ਜਿਹੜੇ ਸਾਡੇ ਜ਼ਮਾਨੇ ਸਨ ਨਾ, ਉਹਨਾਂ 'ਚ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਟੁੱਟ ਕੇ ਘਰਾਂ ਦੇ ਇਹ ਛੋਟੇ ਮੋਟੇ ਕਰਕੇ ਚੀਜ਼ਾਂ ਇਸ ਤਰ੍ਹਾਂ ਹੀ ਲੋਕ ਆਰਾਮ ਕਰ ਲੈ, ਆਰਾਮ ਆ ਜਾਂਦਾ ਸੀ, ਜਾਂ ਉਹਨਾਂ ਦੇ ਸਮਝੋ ਜ਼ਹਿਨੀ ਉਹਨਾਂ ਨੂੰ ਇੱਕ ਮਿਲ ਜਾਂਦਾ ਸੀ ਕਿ ਹਾਂ ਵੀ ਇਸ ਚੀਜ਼ ਨਾਲ ਸਾਨੂੰ ਆਰਾਮ ਆ ਜਾਣਾ। ਕਿਉਂਕਿ ਦੂਰ ਦੂਰ ਤੱਕ ਡਾਕਟਰ ਨਹੀਂ ਹੁੰਦਾ ਸੀ, ਦਸਤਿਆਬ ਨਹੀਂ ਹੁੰਦਾ ਸੀ, ਮੁਹੱਲਿਆਂ ਵਿੱਚ ਛੋਟੇ ਮੁਹੱਲਿਆਂ 'ਚ ਬੜਾ ਸਫ਼ਰ ਕਰਕੇ ਸਾਨੂੰ ਜਾਣਾ ਪੈਂਦਾ ਸੀ ਡਾਕਟਰ ਵੱਲ। ਤੇ ਫਿਰ ਉਹ ਸਾਰੇ ਡਾਕਟਰ ਇੰਨਾ ਨਜ਼ਦੀਕ ਨਹੀਂ ਹੁੰਦਾ ਸੀ, ਬਸ ਉਹ ਕਿਸੇ ਢਿੱਡ 'ਚ ਦਰਦ ਹੈ ਤਾਂ ਤੇਲ ਮਲ ਲਵੋ, ਚਲੋ ਆ ਜਾਓ ਤੇਲ ਦੀ ਮਾਲਿਸ਼। ਜਿੱਦਣ ਕਦੀ ਢਿੱਡ ਪੀੜ ਹੋਣਾ, ਅੰਮੀ ਨੂੰ ਕਹਿਣਾ ਅੰਮੀ ਜੀ ਢਿੱਡ ਪੀੜ ਹੁੰਦਾ ਪਿਆ, ਅੰਮੀ ਨੇ ਕਹਿਣਾ ਤੇਲ ਚੁੱਕ ਕੇ ਲਿਆਵੋ, ਤੇ ਉਹ ਗ੍ਰਾਈਕ ਵਾਟਰ ਦੀ ਸ਼ੀਸ਼ੀ ਹੁੰਦੀ ਸੀ, ਉਹ 'ਚ ਤੇਲ ਹੁੰਦਾ ਸੀ, ਚਲੋ ਵੀ ਉਹ ਢੱਕਣ ਖੋਲ੍ਹਣਾ ਅੰਮੀ ਨੇ ਤੇ ਲਟਾ ਕੇ ਥੋੜ੍ਹਾ ਜਿਹਾ ਐਸਾ ਸਭ ਮਲ ਦੇਣਾ ਸਾਨੂੰ, ਤੇ ਚਲੋ ਜੀ ਆਰਾਮ ਆ ਜਾਣਾ। ਤੇ ਉਹ ਗਲਾ ਦਰਦ ਕਰਨਾ ਤਾਂ ਵੀ ਤੇਲ ਮਲ ਲਿਆ ਜਾਂਦਾ ਸੀ। ਫੁੱਫੋ ਕੋ ਦੌੜਦੇ ਜਾਣਾ, ਅੱਬੂ ਨੇ ਕਹਿਣਾ ਜੋ ਗਲਾ ਖਰਾਬ ਹੈ ਤੇ ਫੁੱਫੋ ਕੋ ਮਲਵਾ ਕੇ ਆਓ, ਖਾਲੀ ਪੇਟ ਮਲਵਾਓ, ਖਾਲੀ ਪੇਟ ਚੜਾਵੇ ਜਾ ਕੇ ਤੁਸੀਂ ਕਰਾਓ ਖਾਣਾ ਖਾਣ ਤੋਂ ਪਹਿਲੋਂ। ਅਸੀਂ ਦੌੜਦੇ ਜਾਂਦੇ ਹੁੰਦੇ ਸਾਂ ਸੁਬਾਹ ਸੁਬਾਹ ਉੱਠ ਕੇ, ਜੋ ਉੱਠ ਕੇ ਖੜਾ ਅੱਬੂ ਜੀ ਗਲੇ 'ਚ ਬੜੀ ਦਰਦ ਹੈ, ਅੱਬੂ ਜੀ ਨੇ ਕਿਹਾ ਜਾਓ ਫੁੱਫੋ ਦੇ ਕੋਲ ਜਾਓ, ਫੁੱਫੋ ਕੋ ਮਲਵਾ ਕੇ ਲੈ ਕੇ ਆਓ। ਦੌੜਦੇ ਅਸੀਂ ਚੱਲ ਜਾਣਾ, ਬਸ ਹੁਕਮ ਕੀ ਤਾਮੀਰ, ਜੋ ਹੁਕਮ ਹੈ ਮੇਰੇ ਆਕਾ ਕਿ ਮਾँ ਬਾਪ ਜੋ ਕਹਿ ਦਿੰਦੇ ਹੁੰਦੇ ਸਨ, ਬਸ ਉਹੀ ਆਖਰੀ ਗੱਲ ਹੁੰਦੀ ਸੀ। ਦੌੜਦੇ ਫੁੱਫੋ ਕੋ ਜਾਣਾ, ਫੁੱਫੋ ਨੇ ਸਵੇਰ ਦਾ ਟਾਈਮ ਹੋਣਾ, ਫੁੱਫੋ ਨੇ ਜਾਂ ਤਾਂ ਪਰੌਠੇ ਪਕਾ ਰਹੇ ਹੁੰਦੇ ਸਨ ਫੁੱਫੋ, ਤੇ ਫੁੱਫੋ ਨੇ ਕਹਿਣਾ ਅੱਛਾ ਇੱਕ ਮਿੰਟ ਰੁਕੋ, ਫੁੱਫੋ ਨੇ ਛੱਡ ਕੇ ਤੇ ਮੈਨੂੰ ਮਾਲਿਸ਼ ਕਰਨੀ ਇਸ ਤਰ੍ਹਾਂ ਚੰਗੀ ਤਰ੍ਹਾਂ, ਇੰਨੀ ਜ਼ੋਰ ਜ਼ੋਰ ਦੀ ਫੁੱਫੋ ਨੇ ਮਲਣੀ, ਉਹ ਟੌਨਸਲ ਜਿਹੜੇ ਸਨ ਚੀਕਾਂ ਪੈਣੀਆਂ, ਪਰ ਐਵੇਂ ਕਿ ਵਾਕਈ ਉਹ ਇੱਥੋਂ ਗਲਾ ਮਲਣਾ ਔਰ ਇਸ ਜਗ੍ਹਾ ਤੋਂ ਫੁੱਫੋ ਹੱਥ ਮਲਦੇ ਹੁੰਦੇ ਸਨ ਇਸ ਤਰ੍ਹਾਂ ਕਰਕੇ ਨਾ, ਇੱਥੇ ਵੀ ਤੇਲ ਮਲਣਾ, ਕਹਿਣਾ ਜਾਓ। ਤੇ ਬਸ ਅਸੀਂ ਘਰ ਆ ਕੇ ਨਾਸ਼ਤਾ ਨੁਸ਼ਤਾ ਕਰਨਾ, ਤੇ ਚਲੋ ਜੀ ਉਹ ਫਿਰ ਕਾਫੀ ਫਰਕ ਪੈ ਜਾਂਦਾ ਹੁੰਦਾ ਸੀ। ਉਹਨਾਂ ਜ਼ਮਾਨਿਆਂ 'ਚ ਇਸ ਤਰ੍ਹਾਂ ਹੀ ਘਰੇਲੂ ਟੋਟਕੇ, ਜੇ ਸਿਰ 'ਚ ਦਰਦ ਬਹੁਤਾ ਹੋਣਾ ਔਰਤਾਂ ਦੇ, ਤਾਂ ਵਿਚਾਰੀਆਂ ਨੇ ਦੁਪੱਟਾ ਘੁੱਟ ਕੇ ਬੰਨ੍ਹ ਲੈਂਦੀਆਂ ਸਨ ਤੇ ਕੰਮ ਸ਼ੁਰੂ ਕਰ ਦਿੰਦੀਆਂ ਸਨ। ਕਿੱਥੇ ਡਾਕਟਰ ਹੁੰਦਾ ਸੀ, ਪਰ ਜਿਹਦੇ ਸਿਰ 'ਤੇ ਦੁਪੱਟਾ ਬੰਨਿਆ, ਦੇਖੋ ਸਮਝੋ ਉਸ ਔਰਤ ਨੂੰ ਦਰਦ ਹੈ, ਉਹਨੂੰ ਚੈਨੀ ਦੁਪੱਟਾ ਬੰਨਿਆ ਸਿਰ 'ਤੇ ਤੇ ਆਪਣਾ ਕੰਮ ਵੀ ਕਰਦੀ ਹੈ। ਇਸ ਤਰ੍ਹਾਂ ਟੋਟਕੇ ਛੋਟਕੇ ਕਰਕੇ ਹੀ ਜ਼ਿੰਦਗੀਆਂ ਗੁਜ਼ਰ ਜਾਂਦੀਆਂ ਸਨ ਲੋਕਾਂ ਦੀਆਂ। ਕਦੀ ਹਲਦੀ ਮਲ ਲਈ ਸੱਟ ਦੇ ਉੱਤੇ, ਤੇ ਕਦੀ ਕੁਝ ਖਾ ਲਿਆ, ਕਦੀ ਅਜਵੈਣ ਖਾ ਲਈ, ਬਸ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸਨ ਬਿਹਤਰੀਨ ਹੁੰਦੀਆਂ ਸਨ। ਤੇ ਸਾਨੂੰ ਵੀ ਫਿਰ ਅੱਬੂ ਨੇ ਜਲੇਬੀ ਖਵਾਉਣੀ, ਤੇ ਇੱਕ ਅੱਬੂ ਖਿਲਾਉਂਦੇ ਸਨ। ਪਾਨ ਖਾਣ ਦੀ ਸਾਡੇ ਬੜੀ ਮਮਾਨੀਅਤ ਹੁੰਦੀ ਸੀ, ਬੱਚੀਆਂ ਨੂੰ ਪਾਨ ਵੀ ਨਹੀਂ ਖਾਣ ਦਿੱਤਾ ਜਾਂਦਾ ਸੀ। ਦੱਸੋ ਮੈਂ ਕਹਿੰਦੀ ਕਿਹੜਾ ਜ਼ਮਾਨਾ ਸੀ ਕਿ ਨਾ ਨਹੁੰ ਵਧਾ ਸਕਣੇ ਸਾਂ, ਨਾ ਅਸੀਂ ਕੋਈ ਕੁਛ ਵੀ ਨਹੀਂ ਕਰ ਸਕਦੇ। ਪਾਨ ਵੀ ਬੱਚੀਆਂ ਨੂੰ, ਜਵਾਨ ਬੱਚੀਆਂ ਨੂੰ ਕੱਢ ਨਹੀਂ, ਬੁੱਲ ਲਾਲ ਹੋਣਗੇ, ਐਵੇਂ ਬੱਚੀਆਂ ਜਵਾਨ ਬੱਚੀਆਂ ਪਾਨ ਨਹੀਂ ਖਾਂਦੀਆਂ। ਪਾਨ 'ਚ ਕੀ ਪੱਤਾ ਵੇ ਤੇ ਕੱਥਾ ਵੇ ਤੇ ਚੂਨਾ ਵੇ, ਇਹਦੇ ਵਿੱਚ ਕਿਹੜੀ ਐਸੀ ਸ਼ੈ ਵੇ, ਪਰ ਮਨਾ ਕੀਤਾ ਜਾਂਦਾ ਸੀ। ਤੇ ਕਦੀ ਕਦਾਰ ਖਾ ਲੈਂਦੇ ਹੁੰਦੇ ਸੀ ਅਸੀਂ ਵੀ ਦਾ ਮਾਰ ਕੇ, ਕਦੀ ਨਾ ਕਿਤੇ ਕਿਸੇ ਸਹੇਲੀ ਵਾਲੀ ਕਿਸੇ, ਲੇਕਿਨ ਇਸ ਤਰ੍ਹਾਂ ਸਾਨੂੰ ਇਜਾਜ਼ਤ ਨਹੀਂ ਸੀ ਕਿ ਬਹੁਤ ਜ਼ਿਆਦਾ ਪਾਨ ਖਾਓ। ਪਰ ਜਦੋਂ ਖਾਂਸੀ ਹੁੰਦੀ ਸੀ ਨਾ, ਤੇ ਖਾਂਸੀ ਹੋਣੀ, ਤੇ ਅੱਬੂ ਨੇ ਫਿਰ ਸਾਡੇ ਇੱਕ ਇਲਾਕਾ ਸੀ ਸਊਦਾਬਾਦ, ਉੱਥੇ ਇੱਕ ਦੁਕਾਨ ਹੁੰਦੀ ਸੀ, ਅੱਬੂ ਨੇ ਵਾਪਸੀ ਤੋਂ ਉੱਥੋਂ ਫਿਰ ਮਲੱਠੀ ਵਾਲਾ ਪਾਨ ਲੈ ਕੇ ਆਉਣਾ। ਮਲੱਠੀ ਖਾਂਸੀ ਵਾਸਤੇ ਕਹਿੰਦੇ ਬਹੁਤ ਅੱਛੀ ਹੁੰਦੀ ਹੈ। ਤੇ ਅੱਜ ਮੈਨੂੰ ਇੱਕ ਦੋਸਤ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਮਲੱਠੀ ਖਾਓ ਜੀ, ਮਲੱਠੀ ਨਾਲ ਤੁਹਾਡਾ ਖਾਂਸੀ ਠੀਕ ਹੋਏਗੀ। ਤੇ ਮੈਨੂੰ ਇੱਕਦਮ ਫੌਰਨ ਆਪਣੇ ਅੱਬੂ ਯਾਦ ਆ ਗਏ ਕਿ ਮਲੱਠੀ ਜਿਹੜੀ ਹੈ, ਮਲੱਠੀ ਵਾਲਾ ਪਾਨ ਲੈ ਕੇ ਆਉਣਾ। ਅੱਬੂ ਨੇ ਕਹਿਣਾ ਚਲ ਵੀ ਪਾਨ ਖਾਓ ਮਲੱਠੀ ਵਾਲਾ, ਤੁਹਾਡੀ ਖਾਂਸੀ ਠੀਕ ਹੋਏਗੀ। ਅਸੀਂ ਬੜੇ ਖੁਸ਼ ਹੋ ਕੇ ਖਾ ਲੈਂਦੇ ਹੁੰਦੇ ਸਾਂ ਕਿ ਚਲੋ ਪਾਨ ਤੇ ਮਿਲਿਆ ਇਸ ਬਹਾਨੇ ਦੇ ਨਾਲ। ਤੇ ਇਸ ਤਰ੍ਹਾਂ ਪਾਨ ਦੇ ਹਵਾਲੇ ਦੇ ਨਾਲ ਵੀ ਮੇਰੀਆਂ ਬੜੀਆਂ ਯਾਦਾਂ ਨੇ। ਇਹ ਦੇਖੋ ਜੀ ਪਾਨ, खई के पान बनारस वाला, खुल जाए बंद अकल का ताला। ते खई के पान बनारस वाला, खुल जाए बंद अकल का ताला। बड़ा सारा पत्ता वे पान दा, ए देखो जी, ए बड़ा सारा पत्ता है, फुल पत्ता इसे दे दे पान दा। देखो इतना बड़ा पत्ता और ढेर सारी छालियाँ। मैं क्योंकि सादा पान खानी हाँ, मैनू जरा मिठा पान इन्ना पसंद नहीं है, मैं छालियाँ बहुत ही पवानी हाँ। मेरे वास्ते ज़रा थोड़ा जिहा स्पैशल पान बनता वे कि बहुत ही सारी छालियाँ। तो ये परसों जो असी गए मैनचेस्टर गए, परसों गए कल गए सा,
ਵਾਪਸੀ ਤੇ ਖਾਣਾ ਖਾ ਕੇ ਵਾਪਸੀ ਤੇ ਪਾਣ ਲੈਂਦੇ ਆਏ, ਲੇਕਿਨ ਮੈਨੂੰ ਖਾਂਸੀ ਉਸ ਵੇਲੇ ਇੰਨੀ ਸ਼ਦੀਦ ਸੀ ਔਰ ਚਾਹ ਦੀ ਮੈਨੂੰ ਬੜੀ ਤਲਬ ਹੋ ਰਹੀ ਸੀ ਕਿ ਮੈਂ ਕਿਹਾ ਇੰਨਾ ਵੱਡਾ ਪਾਨ ਜੇ ਮੂੰਹ 'ਚ ਪਾ ਲਿਆ ਤੇ 10 ਮਿੰਟ ਤਾਂ ਇਹਦੇ 'ਚ ਗਏ ਤੇ ਚਾਹ ਮੈਨੂੰ ਫੌਰੀ ਚਾਹੀਦੀ ਸੀ। ਮੈਂ ਪਾਨ ਰੱਖ ਦਿੱਤਾ ਫਰਿੱਜ ਵਿੱਚ ਤੇ ਚਾਹ ਬਣਾ ਕੇ ਪੀ ਲਈ। ਉਸ ਤੋਂ ਬਾਅਦ ਫਿਰ ਬਸ ਲੇਟਣ ਦਾ ਟਾਈਮ ਹੋ ਗਿਆ, ਪਾਨ ਉੱਥੇ ਦਾ ਉੱਥੇ ਹੀ ਰਹਿ ਗਿਆ ਤੇ ਹੁਣ ਮੈਂ ਅੱਜ ਇਹਨੂੰ ਨੋਸ਼ ਫਰਮਾਵਾਂਗੀ। ਇਹਦੇ ਬੜੀਆਂ ਮੇਰੀਆਂ ਯਾਦਾਂ ਨੇ ਇਸ ਪਾਨ ਦੇ ਨਾਲ, ਪਾਨ ਦੇ ਹਵਾਲੇ ਦੇ ਨਾਲ ਹੀ ਜੋ ਥੋੜੀ ਜਿਹੀ ਗੱਲ ਕਰ ਲੈਣੀ, ਫਿਰ ਮੈਂ ਤੁਹਾਡੀ ਕਮੈਂਟ ਵੀ ਪੜ੍ਹਨੀ ਆ। ਇੰਨੇ ਚੰਗੇ ਤੁਸੀਂ ਕਮੈਂਟ ਕੀਤੇ ਹੋਏ ਨਾ ਕਿ ਮੈਨੂੰ ਬੜਾ ਚੰਗਾ ਲੱਗਿਆ। ਮੇਰੀ ਤਬੀਅਤ ਹਾਲਾਂਕਿ ਖਰਾਬ ਸੀ, ਪਰ ਐਵੇਂ ਕਿ ਫਿਰ ਵੀ ਮੈਨੂੰ ਤੁਹਾਡਾ ਸਾਥ ਬੜਾ ਚੰਗਾ ਲੱਗਿਆ ਕਿ ਤੁਸੀਂ ਜਿਹੜਾ ਨਾ ਮੈਨੂੰ ਭੁੱਲੇ ਨਹੀਂ ਹੋ। भूली हुई हूँ दास्तां, गुजरा हुआ ख्याल हूँ, भूली हुई हूँ दास्तां, गुजरा हुआ ख्याल हूँ। तो लो बई MDF फैमिली जड़े ने उन्होंने जड़ा MD फैमिली, अच्छा MD फैमिली उन्होंने लिखिया वे कि लवली 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 लेडी, माशाल्लाह माशाल्लाह, वेरी वेरी नाइस ब्लॉग। तो उन्होंने बड़ा चंगा लग्या बई उन्होंने बड़ा अच्छा लग्या। तो बहुत शुक्रिया जी तुहाडा, तुसीं इन्ना मुहब्बत दिखाई। दूसरी वीडियो तो भी उन्होंने इन्नी दफ़ा ही लवली लिखिया है लेडी और नाल माशाल्लाह लिख दिता वे। तो बहुत शुक्रिया जी तुहाडी मुहब्बतां दा कि तुसीं उन्हें क्या फुल वॉच की मैं तुहाडा ब्लॉग, तो बहुत अच्छा लग्या। तो बहुत शुक्रिया। तो शमा नूं भी सारा मंजर तो सब कुछ भी ब्यूटीफुल वैदर तो सारिया चीज़ां शमा नूं भी बड़िया चंगियां लगियां। शमा ने कहा बई बह जा हो गई जे बई। ते जरीन ने लिखिया है, ताज जरीन ने लिखिया वे नाल दिल भेज दिता वे। ते शब्बीर हुसैन साहब ने कहा है कि वालेकुम सलाम, तो तुहाडी आवाज़ हाले भी बड़ी भारी है तो खराब है, तुसीं कुछ दिन मुकम्मल आराम कर लवो। तो बई शब्बीर हुसैन साहब, मैं तो खुद यकीन मनो, मैं खुद चाहती हाँ कि मैं थोड़ा जा 2-4 दिन जिवें रेस्ट कर लवां, क्यों मेरे खांसी छिड़दी है ना, ये मैंने बड़ा परेशान करती है। इस तो मैंने बोलने च मसला होता है, बाकी तो मैं ठीक हाँ, कोई मैंने ऐसी खुदा ना खास्ता कोई ऐसी चीज़ नहीं है। लेकिन खांसे बार बार देखने वाले भी अजीब लगता है ना खांसता होया बंदा। पर एवं कि जब मैं 2-4 दिन छुट्टी कर लाँगी तो मेरे इंप्रैशनस बड़े डाउन हो जाएंगे ਜਿਹੜੇ ਜਾਂਦੇ ਨੇ। ਤੁਸੀਂ YouTube ਤੁਹਾਨੂੰ ਕਹਿੰਦਾ ਹੈ ਕਿ ਰੈਗੂਲਰ ਤੁਸੀਂ ਆਪਣੀ ਵੀਡੀਓ ਪਾਉਂਦੇ ਰਹੋਗੇ, ਤੁਹਾਡੇ ਇੰਪ੍ਰੈਸ਼ਨਸ ਅੱਗੇ ਚੱਲਣਗੇ। ਜੇ ਤੁਸੀਂ ਵਿੱਚ ਵਕਫਾ ਕਰ ਲੈਂਦੇ ਹੋ, ਕੁਝ ਦਿਨ ਛੱਡ ਦਿੰਦੇ ਹੋ, ਇੰਪ੍ਰੈਸ਼ਨਸ ਡਾਊਨ ਹੋ ਜਾਂਦੇ ਨੇ। ਮੈਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਸੀ। ਮੈਂ ਜਦੋਂ ਪਿਛਲੀ ਦਫਾ ਪਾਕਿਸਤਾਨ ਜਾਣਾ ਸੀ, ਮੈਂ ਕੋਲ ਪਾਕਿਸਤਾਨ ਜਾਣਾ, ਉੱਥੇ ਤਾਂ ਕਦੀ ਲਾਈਟ ਨਹੀਂ ਹੁੰਦੀ, ਕਦੀ ਕੁਝ ਨਹੀਂ ਹੁੰਦੀ। ਮੈਂ ਕਿੰਨੇ ਦਿਨ ਪਹਿਲੇ ਵਲੌਗ ਲਾਣਾ ਛੱਡ ਦਿੱਤਾ। ਮੈਂ ਕਿਹਾ ਛੱਡੋ, ਹੁਣ ਉੱਥੇ ਦੇਖਾਂਗੀ, ਜਾ ਕੇ ਪਾ ਲਾਂਗੀ। तो मेरे इंप्रैशनस बहुत डाउन हो गए सन उन्होंने दिनों। फिर मैं बाद में टीच प्रोग्राम देखा तो मैं पता चलिया कि तुसीं पानी है, डेली की वीडियो पानी है। इसी तो मैं जिस दिन नहीं भी कोई बना पाती, मेरी कोशिश होती है कि चलो मैं अपना कोई पुरानी कढ़ के ला देवां, ताकि नाल नाल इहदा मैं आखिर इन्नी मेहनत की है कि 7.25 ना सिदा भज जाए। तो इस तो मैं जड़ा ना कोशिश कर रही हाँ। नाले मेरा एक ताल्लुक बन गया तुहाडे नाल। पता नहीं की गल है कि जो इंसान तुसी एक जुमला लिख देंदे हो, एक मुहब्बत भरी गल लिख देंदे हो, कोई ऐसी गल लिख देंदे हो तो तुहानूं बड़ा चंगा लगता है। जो तुहाडी तबीयत खराब होंदी है, बस दफा तुहाडे दिमाग में ऐसियां सोचां चल रही होंदियां ने, उन्हां सोचां तो पिछा छुड़ाना बड़ा मुश्किल होंदा है। जिवें एक मजदूर करदा ना मजदूरी, रोड के उपर पत्थर कुटदा वे या कोई इमारत बनांदा वे, तंदूर तक रोटी ला रहा होंदा, जिन्नी मुशक्कत होंदी है ना काम करने, इन्नी ही जहन मुशक्कत करनी पैंदी है कि इंसान नूं उस फेज़ विचों निकलण वास्ते कि जिहड़ा उदासी दा या इस तरह का दौर जहन च कुछ चीज़ां चल रही होंदियां ने, वो बड़ी मुश्किल नाल तुसीं उस फेज़ विचों फिर निकलदे हो। बड़ा मुश्किल जे बई, वो मजदूर की मजदूरी नाल भी शायद औखा ही काम है कि अपने जहन नूं बटाना, अपने जहन नूं करना। तो मैं बड़ी मुशक्कत करके अपनी कोशिश कर रही हूँ उस फेज़ विचों मैं निकला बाहर। तो मैं फिर मैनूं सब तो अच्छा जरिया यही लगता है कि तुहाडे नाल मैं गलबात कर लैंदी हाँ, तुहाडे नाल गपशप कर लैंदी हाँ, तुहानूं गाने सुना देंदी हाँ, तो तुसीं मेरी तारीफ कर देंदे हो कि बई तुसीं कर देंदे हो, तो मैं खुश हो जाती है। बस फिर अपन को और कुछ नहीं चाहिए, आपका एक कमेंट चाहिए कि तुसीं लाइक कर देंदे हो ना, वो मेरे वास्ते बहुत वड्डी गल है। तो बहुत शुक्रिया शबीर हुसैन साहब, तुसीं उत्ते मेरी पोस्ट ने भी कमेंट किया सी कि तुहाडी आवाज़ बड़ी खराब है,
ਤੇ ਤੁਸੀਂ ਬੜੇ ਆਰਾਮ ਕਰੋ, ਰੈਸਟ ਕਰੋ। ਬਹੁਤ ਸ਼ੁਕਰੀਆ ਤੁਹਾਡਾ। ਤੇ ਜਹਾਂ ਆਰਾ ਨੇ ਲਿਖਿਆ ਵੀ ਤੁਸੀਂ ਆਪਣਾ ਬੜਾ ਖਿਆਲ ਰੱਖੋ ਤੇ ਅੱਲਾਹ ਪਾਕ ਤੁਹਾਨੂੰ ਸਿਹਤ ਨਾਲ ਰੱਖੇ, ਆਮੀਨ। ਤੇ ਮਾਸ਼ਾਅੱਲਾ ਵੈਰੀ ਨਾਈਸ ਵਿਊ, ਉਹਨਾਂ ਨੇ ਵੀ ਤਾਰੀਫ ਕੀਤੀ ਹੈ ਵਿਊ ਦੀ, ਔਰ ਬੜਾ ਕੀਤਾ ਵੇ, ਤਾਰੀਫ ਕੀਤੀ ਸਾਰਿਆਂ ਨੇ। ਸੁਭਾਨ ਅੱਲਾ, ਮਾਸ਼ਾਅੱਲਾ। ਉਹਨਾਂ ਕਿਹਾ ਕਿ ਬੜੇ ਸੋਹਣੇ, ਬਹੁਤ ਸੋਹਣੇ ਵੀ ਲੱਗਦੇ ਨੇ। ਤੇ ਅੱਲਾਹ ਤਾਲਾ, ਉਜ਼ਮਾ ਕਹਿ ਰਹੇ ਨੇ, ਅੱਲਾਹ ਤਾਲਾ ਜਲਦ ਤੋਂ ਜਲਦ ਤੁਹਾਨੂੰ ਸ਼ਿਫਾ ਦੇਵੇ, ਆਮੀਨ ਸੁਮ ਆਮੀਨ। ਉਹਨਾਂ ਨੇ ਕਿਹਾ ਮੰਜ਼ਰ ਬੜਾ ਪਿਆਰਾ ਸੀ। ਤੇ ਇਹਨਾਂ ਨੇ ਲਿਖਿਆ, ਜ਼ੋਹਾ ਨੇ ਲਿਖਿਆ ਵੇ ਕਿ ਨਾਈਸ ਵਲੌਗ, ਗੁੱਡ ਵੀਡੀਓ, ਫੁੱਲ ਵਾਚ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਵੀ ਪੂਰੀ ਵੀਡੀਓ ਦੇਖੀ ਹੈ ਔਰ ਉਹਨੂੰ ਵਾਚ ਕੀਤਾ ਵੇ। ਤਾਂ ਬਹੁਤ ਸਹੂਲਤ ਹੁਸੈਨ ਨੇ ਵੀ ਬੜਾ ਪਸੰਦੀਗੀ ਦਾ ਇਜ਼ਹਾਰ ਕੀਤਾ ਵੇ। ਤੇ ਸ਼ੀਲ ਨੇ ਵੀ ਕਿਹਾ ਵੇ ਕਿ ਬਾਜੀ ਸਤਿ ਸ੍ਰੀ ਅਕਾਲ, ਤੇ ਤੁਸੀਂ, ਤੁਹਾਡਾ ਵਲੌਗ ਬਹੁਤ ਚੰਗਾ ਵੇ, ਤੇ ਤੁਸੀਂ ਘਰ ਬੈਠੇ ਸਾਨੂੰ ਕਰਾਚੀ ਦੀ ਸੈਰ ਕਰਾ ਦਿੱਤੀ ਹੈ। ਤੇ ਬਈ ਸੋਹਣਾ ਸ਼ਹਿਰ ਹੈ। ਤੇ ਵੈਰੀ ਵੀਰ ਜੀ ਵੀ ਤੁਹਾਡੇ ਵਰਗੇ ਹਸਮੁਖ ਨੇ। ਤੇ ਮਰੀਮ ਬੜੀ ਕਿਊਟ ਹੈ ਬਈ। ਬਹੁਤ ਸ਼ੁਕਰੀਆ ਜੀ ਤੁਹਾਡੇ ਮੁਹੱਬਤਾਂ ਦਾ ਕਿ ਤੁਸੀਂ ਕਰਾਚੀ ਵਾਲੇ ਵਲੌਗ ਨੂੰ ਪਸੰਦ ਕੀਤਾ। ਮੇਰੇ ਕੋ ਪਿਆ ਸੀ, ਮੈਂ ਕਿਹਾ ਚਲੋ ਮੇਰੀ ਤਬੀਅਤ ਠੀਕ ਨਹੀਂ ਸੀ, ਮੈਂ ਗੈਰ ਹਾਜ਼ਰੀ ਤੋਂ ਬਚਾ। ਤੇ ਨਾਲੇ ਜਿਹੜੇ ਕੁਝ ਐਸੇ ਲੋਕ ਦੇਖਣ ਵਾਲੇ ਨਾ ਜਿਹੜੇ ਨਵੇਂ ਆ ਰਹੇ ਨੇ, ਤੇ ਪਿੱਛੇ ਜਾ ਕੇ ਕੋਈ ਫਿਰ ਵੀਡੀਓਜ਼ ਨਹੀਂ ਦੇਖਦਾ, ਟਾਈਮ ਨਹੀਂ ਇੰਨਾ ਕਿਸੇ ਕੋ ਹੁੰਦਾ, ਤੇ ਚਲੋ ਮੈਂ ਲਾ ਦਿੰਦੀ ਹਾਂ ਤੇ ਕੁछ लोग देख लेंगे। स्पेशल खाने लिखा कि आपके भाई भी बहुत अच्छे हैं, आप दोनों बहुत ही प्यारे लग रहे हैं। अल्लाह पाक आपको और अपनी फैमिली को सलामत रखे, खुश रखे, आबाद रखे। बहुत शुक्रिया स्पेशल खाने ਤੁਹਾਡਾ कि तुसी आए और तुसी कमेंट किया, बहुत बहुत शुक्रिया ਤੁਹਾਡਾ। अमेजिंग टी पॉट, जहां लिखा कि टी पॉट तो भी बड़े चंगे ने, तो बड़े कलरफुल, तो बड़ा चंगा सैट सी, तो गुड शेयरिंग उन्होंने लिखा है। ਤੇ ਨਾਇਬ ਜ਼ਮਾਨੇ ਵਾਲਾ ਵਲੌਗ ਪਿਛਲੇ ਸਾਲ ਵਾਲਾ, ਸ਼ਬੀਰ ਹੁਸੈਨ ਸਾਹਿਬ ਨੂੰ ਯਾਦ ਸੀ ਤੇ ਉਜ਼ਮਾ ਨੂੰ ਵੀ ਯਾਦ ਸੀ ਕਿ ਵੀ ਪਿਛਲੇ ਸਾਲ ਵਾਲਾ ਵਲੌਗ ਹੈ। ਉਹਨਾਂ ਨੇ ਫੌਰਨ ਪਛਾਣ ਲਿਆ, ਫੜ ਲਈ, ਮੇਰੀ ਚੋਰੀ ਫੜ ਲਈ। ਤੇ उज़मा लिखिया मरियम माशाल्लाह सेम आप जैसी है भाईजान, बहुत अच्छे हैं माशाल्लाह माशाल्लाह। अल्लाह ताला भाईजान को सेहत और तंदुरुस्ती वाली लंबी ज़िंदगी दे, अपने बच्चों की खुशियाँ देखना नसीब करे, आमीन। तो उन्होंने लिखा कि भाई को मिलकर लगा नहीं कि भाई से पहली बार मिले। तो इंग्लैंड, तो उन्होंने लिखा इंग्लैंड तो सीधे कराची छाल मार देती है तुसी। तो वाकई भी इंग्लैंड तो सीधे कराची पहुँच गए हैं। आप बहुत अच्छी बातें करती हैं। नवीदा ने लिखा कि तुसी बड़ियां चंगियां गल्लां करदे हो, तो भाई बहुत भाई शुक्रिया। तो मुस्तफा भी उन्होंने बड़ा पसंद किया। तो शील दे होर मैसेज ने स्पैशल खाने ने भी लिखा है कि भी तुहाडा सूट बड़ा प्यारा लग रहा है, कलर बड़ा चंगा लग रहा है। तो मिठे चौल उन्होंने लिखा है कि शबीर हुसैन साहब ने कि लूणे चौल बहुत खादे ने, ते अचार पा के भी खादे ने, पर सालन पा के कभी नहीं खादे। सालन पा के मैं भी नहीं कभी खादे, इतफाक ना मिक्स चावल करके खादे ने, मैनू बड़ा हलवी मैं खानी हाँ। तो स्पैशल खाने लिखे है कि मेरे घर भी नमकीन तो मिठे चौल बहुत पसंद किए जाते हैं। मेरे बच्चे फरमाइश तो बनवाते हैं कि मम प्लीज़ जरदा पुलाव बना दे, फिर मिला के शौक ना खाते हैं। तो बई यह बड़ा चंगा लगता है। अज का ब्लॉग उन्होंने बड़ा चंगा लग्या वे। तो इशफाक ने लिखा अस्सलाम वालेकुम सर जी, क्या हाल है। तो शमा ने लिखा मैंने कभी भी नमकीन और मीठे चावल जड़े ना असी मिक्स करके नहीं खाते, तो पर कि अपनी दादी जान नू मिक्स करके खाते मैं देखा होया इस तरह कि उन्होंने बड़े पसंद सन। तो बई पुराने लोगों की यही पसंद होंदी सी कि मिठे और नमकीन चौल रला के खाते सन। तो जहारा ने लिखा कि जहरा ने लिखा कि तुसी उज़मा नू मिलण वास्ते आओगे ना तो उस बहाने सानू भी मिल लोगे, सानू बड़ा शौक है। तो जब तुसी उज़मा बाजी नू मिलण आओगे ना भी सानू भी मिल लियो। तो यंग लेडी बाजी, यंग लेडी, तो ग्रीन शॉल माशाल्लाह उन्होंने बड़ी तारीफ की है ग्रीन शॉल की। तो अच्छा, नवीदा ने लिखा बाजी आपका इंस्टाग्राम अकाउंट है, आप से बात करने का दिल चाहता है। तो भी ठीक है, तो हैगा माड़ा मोटा जा उत्ते भी अकाउंट कभी कभी मैं चक्कर ला लेनी हुन्नी हाँ, तो मैं तुहानूं दस देवांगी। अच्छा जहां लिखा है मेरे बेटे को कोरमा जर्दा बहुत अच्छा लगता है, वो भी कभी कभी
कभी कभी ट्राई करता है तो ठीक है जी। जर्दा कौरमा मुझे जर्दा पुलाव कभी कभी अच्छा लगता है। तो जो अच्छा लगे खा लो, ये की हर्ज है। खाण पीण दी चीज़ां ने सिद्धरा डर लिखिया माशाअल्लाह। इस तरह तुहाडे कई दिन के कॉमेंट इकट्ठे हुए ने उज़मा दे भी और तुहाडे सारियां दे सारे दे कॉमेंट का बेइंतहा शुक्रिया। मेरा खुद दिल कर रहा सी, मेरी एक आदत बन गई है मैं तुहानूं दसां कि मैं रोज़ के हवाले दे नाल तुहाडे नाल कॉमेंट अपने जिहड़े तुहाडे कॉमेंट हुंदे ने मैं नाल नाल हांडी हुंडी पका लैंदी हाँ ते नाल नाल मैनूं बहुत अच्छा लगता है कि मैं तुहाडे नाल गल कर लैंदी हाँ। तो इस तरह फिर साडा एक ताल्लुक बन जाता है कि असीं यूट्यूब वेड़ा जिहड़ा वे उहदे विच इकट्ठे हो जाते हैं, सारे आने हैं। लेकिन कुछ तबीयत की खराबी, कुछ घर में असीं मसरूफियात अज भी हुण बैठे ने, मैनूं समझ नहीं लग रही सी, देर इन्नी हो गई सी मैं कित्थे जावां, किते कोई बैठा किते कोई किते काम चल रहा किते कुछ। तो मैं क्या चलो भी हुण मैं अज इत्थे बैठ के थोड़ी जी तुहाडे नाल गल कर लवां। तो बहुत दिन हो गए ने, हुण विच कोई अगर आंदा जांदा है कोई गल नहीं, नो प्रॉब्लम, पर एवें तुहाडे नाल गल होनी चाहिए। तो शमा ने जिवें लिखिया कि मेरी दादी शौक नाल खांदी सन, तो इस तरह फिर मैं नहीं कभी खाधे, मेरी दादी नूं बड़ा शौक सी, उन्होंने मैं खांदे देखिया। तो शमा कुछ आदतां जिहड़ी बचपन तो हो जांदियां ने। मेरी दादी भी जदों मैं छोटी हुंदी सन, मेरी दादी नाल बैठते सन, तो दादी ने उन्होंने सारे बुजुर्ग सन, दंद चंद इन्ने ज़्यादा नहीं सन, मैनूं बहुत ज़्यादा भी पता नहीं, बस मैनूं दादी का चेहरा याद है। कन्नां 'च डंडियां, चिट्टा दुपट्टा, नक 'च कोका, नक दा कोका। ते दादी दे नक दा कोका भी मैनूं याद है कि वह नक च कोका हुंदा सी। ते दादी सादियां औरतां हुंदियां सन उस जमाने च, बस कन्नां च डंडियां हुंदियां सन उन्हां दे। वालियां जिवें हुंदे ने, वालियां भी कह दिंदा, डंडियां भी कहंदे ने। तो डंडियां ते ओह लमके लमके कंन, डंडियां दे नाल कंन इन्ने लमक जांदे सन उन्हां दे, इत्थे थल्ले नूं आ जांदे हुंदे सन। ते ओह डंडियां ते चिट्टा दुपट्टा, ज़्यादातर मैं अपनी दादी नूं चिट्टे दुपट्टे विच ही देखिया। तो उन्होंने फिर जो खाना ना खाना, तो मैं हमेशा अपनी दादी के नाल खाना खानी हुंदी सा, जिन्ना चिर हयात रहे ना। मैं छोटी सा, लेकिन मेरी दादी ने मैनूं नाल बिठाना। मैं अपनी दादी की बड़ी लाडली मैं अपनी दादी की। तो उन्होंने कोई बच्चा मैनूं हत्थ नहीं ला सकदा सी किसी होर दा। दादी मेरे फुफ्फो दा घर कोल सी, जे किसी बच्चे ने मैनूं थोड़ा जिहा बच्चों की जिवें आपस च लड़ाई हो जाती है, कुछ कह देना, किसी लड़ाई करनी, मेरी दादी ने फौरन पहुँच जाना, कहना कि मेरी पोती नूं कोई हत्थ ना लावे। इन्ना प्यार करते सन दादी मैनूं। तो वह फिर दादी ने जो शोरा विच रोटी दी बुरकियां पा पा के ना करनियां, वो फिर जज्ब हो जाता सी शोर बाद विच, रोटी नरम हो जाती सी। वो फिर दादी ने चुक चुक के खानी। तो वो दादी की तो कोई मजबूरी सी, सारे उन्होंने दंद वंद नहीं सन या नकली दंद सन, मैनूं तो इन्ना भी याद नहीं है। लेकिन बहरहाल मैं फिर दादी नाल आदत पै गई मैनूं। तो मैं हाले तक भी कभी शोरबा बने ना, सिर्फ सादे गोश्त वाला शोरबा जिहड़ा हुंदा वे, तो फिर बस रोटी भोर के ना, तो फिर मैं वो शोरबे खानी हाँ, बड़े टेस्टी, बड़ा मज़ा लगता मैनूं। हाले भी वो बचपन का जो दादी के नाल खाधा होया खाना मैनूं अज तक याद है। मैनूं मौका मिलता है तो मैं जरूर खानी हाँ। इस तरह बचपन दी आदतां हुंदियां ने। तुहानूं भी देखो अपनी दादी की याद आ गई कि और रला के इस तरह खाते सन। शबीर हुसैन साहब ने भी किया कि मैं इस तरह चौल पा के तो नहीं, सलूणा पा के तो नहीं कभी खाधा, पर एवें कि मैं मिक्स करके खाधे ने। तो इस तरह हर किसी ने अपनी याद शेयर की कि मैं भी कभी सालन पा के खाधा नहीं, पर मेरी फुफ्फो अल्लाह जन्नत नसीब करे, फुफ्फो मेरे खांदे हुंदे सन। तो असीं उन्होंने देखने हुंदे सन, उन्होंने किसी भी शादी ते जाना, उन्होंने कहना कि मैं भी हुण सालन पा के खाण लगी। तो इस तरह हर किसी की अपनी पसंद, हर किसी की अपनी चॉइस, हर किसी की अपनी एक याद होंदी है किसी ना किसी हवाले दे नाल। वो फिर तुहाडी यादां जिहड़ियां ने इस तरह ही फिर चलदियां रहिंदियां ने, हमेशा जिहड़ा ना तुहानूं रखदियां ने। तो पान के हवाले दे नाल भी मेरियां बड़ियां यादां ने कि शादी तो पहले सानूं पान नहीं खाण दिता जांदा सी, कि बिल्कुल मना किया जाता सी। कदी कदार अब्बू लैके आ जाते सन तो असीं खा लैंदे हुंदे सन मलट्ठी वाला पान। तो पर है कि उस तो ज़्यादा कभी सानूं इस तरह इजाज़त नहीं सी। मेरी याद है मेरी शादी तो 1 या 2 दिन पहलों ढोलकी शोलकी घर च रखी हुई सी, और बड़ा तो मेरे फूफी के बेटे ने कज़न उन्होंने लिया के सानूं पान दिते भी वड्डियां तो चोरी, कि बई इन्हां पता ना चल जाए पान इस तरह खादे जाते हुंदे सन। बड़े शौकीनी नूं मन्निया जांदा सी। अज तो पान आम है। तो पर है कि जो मैं हैदराबाद शादी होके गई, उत्थे कुछ अरसा तो मैं एक फ्लैट ते रही, उस तो बाद फ्लैट तो बाद असीं दूसरी जगह मूव होए। उत्थे साडे घर दे नाल जिहड़े खाला रहिंदे सन ना, वो उर्दू स्पीकिंग सन। तो उन्हां दियां यादां पान के हवाले नाल मैं खाला नूं कदी नहीं भुल सकदी। खाला ने
ਮੈਂ ਜਾਣਾ ਖਾਲਾ ਨੇ ਪਾਨ ਐਸਾ ਬਣਾ ਕੇ ਸਾਦਾ ਪਾਨ ਉਹਨਾਂ ਕੋ ਘਰ ਹੀ ਪਾਨਦਾਨ ਹੁੰਦਾ ਸੀ ਕਿਉਂਕਿ ਉਰਦੂ ਸਪੀਕਿੰਗ ਵਾਲਿਆਂ ਦੀ ਜ਼ਿਆਦਾ ਇਹ ਜਿਹੜਾ ਨਾ ਹੋਵੇ ਡਿਸ਼ ਤਾਂ ਨਹੀਂ ਮੈਂ ਕਹਿ ਸਕਦੀ ਉਹਨਾਂ ਦਾ ਕੋਈ ਕਲਚਰ ਹੈ ਤੇ ਇਸ ਤਰ੍ਹਾਂ ਕਰਕੇ ਖਾਲਾ ਨੇ ਤਸ਼ਤਰੀ ਹੁੰਦੀ ਪਾਨਦਾਨ ਦੇ ਵਿੱਚ ਹੀ ਖਾਲਾ ਨੇ ਤਸ਼ਤਰੀ ਦੇ ਵਿੱਚ ਮੈਨੂੰ ਲਾ ਕੇ ਮੇਰੇ ਅੱਗੇ ਪੇਸ਼ ਕਰਨਾ ਇਸ ਤਰ੍ਹਾਂ ਕਰਕੇ ਤੇ ਮੈਂ ਫਿਰ ਚੁੱਕ ਕੇ ਖਾਣਾ ਤੇ ਖਾਲਾ ਨੂੰ ਕਹਿਣਾ आधा बर्ज है। फिर अगर आधा बर्ज नहीं कहा खाला ने कहना आधा बर्ज नहीं कहा है, आधा बर्ज कहते हैं जब पान खाते हैं तो ਅਸੀਂ कहना आधा बर्ज है। ਤੇ ਖਾਲਾ ਨੂੰ ਅਦਾਬ ਵੀ ਕਰਨਾ ਤੇ ਖਾਲਾ ਬੜੇ ਖੁਸ਼ ਹੋ ਜਾਂਦੇ ਸਨ। ਖਾਲਾ ਜਿੰਨਾ ਚਿਰ ਖਾਲਾ ਹਯਾਤ ਰਹੇ ਅੱਲਾਹ ਪਾਕ ਉਹਨਾਂ ਨੂੰ ਜੰਨਤਾਂ ਵਿੱਚ ਘਰ ਦੇਵੇ ਕਿ ਉਹਨਾਂ ਨੇ ਮੈਨੂੰ ਇੱਕ ਬੂਟਾ ਵੀ ਦਿੱਤਾ ਚੰਪਾ ਦਾ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਦਿੱਤਾ ਕਿ ਮੇਰੀ ਯਾਦ ਹੈ ਤੂੰ ਲੈ ਲੈ। ਉਹ ਮੈਂ ਆਪਣੇ ਉੱਥੇ ਘਰ ਕਿਆਰੀ ਵਿੱਚ ਲਾਇਆ। ਉਹ ਇੰਨਾ ਵੱਡਾ ਬੂਟਾ ਹੋ ਗਿਆ। ਉਹ ਮੇਰਾ ਕਦੀ ਵੀ ਕਟਾਉਣ ਤੇ ਦਿਲ ਨਹੀਂ ਕਰਦਾ। ਸਭ ਕਹਿੰਦੇ ਬਹੁਤ ਵੱਡਾ ਹੋ ਗਿਆ ਪਰ ਖਾਲਾ ਦੀ ਯਾਦ ਸੀ ਨਾ ਤੇ ਮੇਰਾ ਉਹਨੂੰ ਕਟਾਉਣ ਨੂੰ ਦਿਲ ਨਹੀਂ ਕਰਦਾ ਸੀ। ਹੁਣ ਅਸੀਂ ਉਹ ਘਰ ਛੱਡ ਦਿੱਤਾ ਵੇ ਪਤਾ ਨਹੀਂ ਉਹ ਹੈਗਾ ਬੂਟਾ ਕਿ ਨਹੀਂ ਪਰ ਜਦੋਂ ਤੱਕ ਮੈਂ ਰਹੀ ਨਾ ਉਸ ਬੂਟੇ ਨੂੰ ਪਾਣੀ ਪਾਉਂਦੀ ਰਹੀ ਕਿਉਂਕਿ ਖਾਲਾ ਤੇ ਦੁਨੀਆ ਤੋਂ ਚਲੇ ਗਏ ਸਨ ਪਰ ਖਾਲਾ ਦੀ ਯਾਦ ਦਾ ਬੂਟਾ ਉਹ ਮੇਰੇ ਘਰ ਹੈਗਾ ਸੀ। ਤੇ ਇਸ ਤਰ੍ਹਾਂ ਕੁਛ ਬੂਟੇ ਯਾਦਾਂ ਦੇ ਦਿਲਾਂ ਵਿੱਚ ਵੀ ਹੁੰਦੇ ਨੇ ਕਿ ਖਾਲਾ ਨੇ ਮੈਨੂੰ ਪਾਨ ਦੇਣਾ। ਮੈਨੂੰ ਵੀ ਆਦਤ ਪੈ ਗਈ 12-13 ਸਾਲ ਮੈਨੂੰ ਬਿਲਕੁਲ ਐਗਜ਼ੈਕਟ ਯਾਦ ਨਹੀਂ ਇਸ ਤੋਂ ਜ਼ਿਆਦਾ ਹੀ ਸ਼ਾਇਦ ਟਾਈਮ ਹੋਏਗਾ ਕਿ ਮੈਂ ਜ਼ਿੰਦਗੀ ਦਾ ਰੋਜ਼ਾਨਾ ਮੈਂ ਪਾਨ ਖਾਦਾ ਰੋਜ਼ਾਨਾ ਕਿ ਮੈਨੂੰ ਇੱਕ ਹੋ ਗਿਆ ਸੀ ਕਿ ਬਸ ਨਾਸ਼ਤਾ ਕਰਕੇ ਖਾਲਾ ਵੱਲ ਚਲੇ ਜਾਣਾ ਚੱਕਰ ਲਾ ਲੈਣਾ ਬੱਚਿਆਂ ਨੂੰ ਸਕੂਲ ਭੇਜਣਾ ਥੋੜ੍ਹਾ ਜਿਹਾ ਕੰਮ ਕਰਨਾ ਖਾਲਾ ਨੇ ਪਾਨ ਦੇ ਦੇਣਾ ਖਾ ਲੈਣਾ 10 ਮਿੰਟ ਖਾਲਾ ਨਾਲ ਗੱਪਸ਼ਪ ਮਾਰਨੀ। ਖਾਲਾ ਨੇ ਅਨੀਤਾਬ ਦੀਆਂ ਫਿਲਮਾਂ ਖਾਲਾ ਦੇਖਦੀ ਹੁੰਦੀ ਸੀ। ਖਾਲਾ ਨੇ कहा ए बेटा रात को अनीताब की फिल्म देखी इतनी मज़े की फिल्म थी मैं तुझे देती हूँ बेटा तू भी देख ले। तो वो VCR ਦਾ ਦੌਰ ਸੀ। ਖਾਲਾ ਨੇ ਫਿਰ ਮੈਨੂੰ ਫਿਲਮ ਫੜਾ ਦੇਣੀ ਤੇ ਉਹ ਮੈਂ ਲਿਆ ਕੇ ਰੱਖ ਦੇਣੀ। ਮੈਂ ਉਹਨਾਂ ਦਾ ਦਿਲ ਵੀ ਨਹੀਂ ਤੋੜਨਾ ਚਾਹੁੰਦੀ ਸੀ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਮੈਂ ਵੀਡੀਓ ਦੇਖਾਂ ਪਰ ਮੈਂ ਰੱਖ ਦੇਣੀ ਹੁੰਦੀ ਸੀ ਕਿ ਖਾਲਾ ਦਾ ਦਿਲ ਨਹੀਂ ਤੋੜਨਾ। और कैसेट खाला ने भी 1 ਵਜੇ ਲੈਣ ਵਾਸਤੇ ਆ ਜਾਣਾ ਕਿ बेटा फिल्म देख ली है तो दे दे। मैं उसी तरह ही फड़ के उन्होंने फड़ा देनी कैसेट पर खाला का दिल तोड़न ते कभी दिल नहीं करता सी। ते खाला दी मुहब्बत पान के हवाले तो वैसे भी बड़ी मुहब्बत करने वाले सन पर पान मेरी जिंदगी फिर कोई दिन ऐसा नहीं सी कि मैं खाला के घर ना गई होवां या मैं पान ना खाता हो। 2 पान तो दिन दे मेरे लाजमी हो गए सन पर मैं जे ना जा सकी किसी वजह ना बिजी हाँ कोई मसरूफ हाँ खाला ने पान लाना तश्तरी विच रखना आके मेरी बैल बजानी कहना पान खाने नहीं आई हो बेटा पान तो खा लो। तो इन्नी मुहब्बत कैसी मुहब्बत सी हो कि मैं नहीं जा सकती सा पर खाला मेरे पान लैके आ जाते होंगे सन। पर खाला ने एक गल कहनी भी अदाब जरूर तो करना है जो तो अदाब ना किया ना फिर देखी तेरे ये शर्मा कर दी तो खाला फौरन मैं अदाब मैं भी ऐसी गिज गई सा ना कि आदाब बर्ज है ਮੂੰਹ 'ਚ ਪਾਣਾ ਪਾਨ ਤੇ ਨਾਲ ਹੀ ਅਦਾਬ ਬਸ ਤੇ ਖਾਲਾ ਖੁਸ਼ ਹੋ ਜਾਂਦੇ ਹੁੰਦੇ ਸਨ। ਇੰਨੀ ਛੋਟੀ ਜਿਹੀ ਗੱਲ ਤੋਂ ਹੀ ਦੇਖੋ ਖੁਸ਼ ਹੋ ਜਾਂਦੇ ਸਨ ਕਿ ਉਹਨਾਂ ਨੇ ਮੈਨੂੰ ਸਿਖਾਇਆ ਕਿ ਸਾਡੇ ਪਾਨ ਖਾਣ ਦੇ ਇਹ ਆਦਾਬ ਨੇ ਅਸੀਂ ਸਿੱਖ ਲਏ ਵੀ ਕਿ ਫਰੀ ਦਾ ਪਾਨ ਪੇ ਮਿਲਦਾ ਹੋਰ ਕੀ ਚਾਹੀਦਾ ਵੇ। ਇਸ ਤਰ੍ਹਾਂ ਖਾਲਾ ਦੀ ਮੁਹੱਬਤ ਫਿਰ ਖਾਲਾ ਫੌਤ ਹੋ ਗਏ। ਖਾਲਾ ਫੌਤ ਹੋ ਗਏ ਬੜਾ ਉਸ ਸਾਰੇ ਕਰੀਬ ਰਹਿੰਦੇ ਹੋ ਤੁਸੀਂ ਤੁਹਾਡੀ ਬੜੀ ਇੱਕ ਜਜ਼ਬਾਤੀ ਵਾਬਸਤਗੀ ਹੁੰਦੀ ਹੈ ਔਰ ਬੜਾ ਤੁਸੀਂ ਤੁਹਾਨੂੰ ਧਚਕਾ ਪਹੁੰਚਦਾ पर फिर खाला तो फौत हो गए पर खालू जान उन्होंने जोड़े हसबैंड सन अल्लाह पाक उन्होंने जनता च जगह देवे उन्होंने वो फरीज़ा निभाया कि फिर वो मैं जो जाना खालू जान ने मैंने पान बना के देना। मैंने अच्छा भी नहीं लगता सी पर उन्होंने कहा नहीं बेटा खाला नहीं रही तो कोई गल नहीं मैं तो पान खाना वाले क्योंकि उन्होंने घर च पानदान सी खालू भी खाते सन खाला भी खाते सन उन्होंने बेटे भी खाते सन। खालू जान भी जब तक जिंदा रहे फिर की कहते हैं मैंने पान देंदे ने पर जो खालू जान भी फौत हो गए फिर वो पानदान हो गया उन्होंने बंद। फिर वो जड़ा ना उस तरह नहीं रहा कि बच्चे होंगे सन कि खा लिया किसी ने गिला किया चूना किसी सुका कथा किते कुछ पानदान समझो उजड़ गया। जिन्ह बागां दे मर गए मालिक उन्ह बागां दा रब वाली कड कलेजा हाज़र कीता पिंजरा रह गया खाली। तो इस तरह वो जो बाग के मालिक सन वो पानदान के मालिक सन वो भी पान जो पान बनाते सन देंदे सन उन्होंने यादां उन्होंने बड़ा संभाल के रखा से उस पानदान तो उस तो बाद तो फिर बस भाई फिर आई रह गया कि बस कितों बाजार तो जाना वे तो पान तुसीं लैके खा लेना वे। असी भी फिर बाजार जाने सा इस तरह पान लैके खा ले। हले भी हैदराबाद जावा तो मैं ज़रूर पान खानी हाँ। हैदराबाद का मशहूर पान है गुलाब पान हाउस
ਗੁਲਾਬ ਪਾਨ ਹਾਊਸ ਤੋਂ ਅਸੀਂ ਪਾਨ ਲੈ ਕੇ ਖਾਂਦੇ ਆ ਤੇ ਉਹ ਫਿਰ ਬੜਾ ਕਿਚਨ ਵਿੱਚ ਕੁਝ ਕੰਮ ਸ਼ੁਰੂ ਹੋ ਗਿਆ ਸੀ, ਕਟਰ ਪਟਰ ਤੇ ਮੈਂ ਬਾਹਰ ਆ ਗਈ ਕਿ ਚਲੋ ਥੋੜਾ ਜਿਹਾ ਧੁੱਪ ਦਾ ਨਜ਼ਾਰਾ ਲੈ ਲਵਾਂ ਤੇ ਮੈਂ ਧੁੱਪ ਵਿੱਚ ਨਿਕਲ ਆਈ ਆ। ਤੇ ਗੁਲਾਬ ਪਾਨ ਹਾਊਸ ਸਾਡੇ ਹੈਦਰਾਬਾਦ ਦਾ ਬੜਾ ਮਸ਼ਹੂਰ ਪਾਨ ਹੈ ਕਿ ਉਹ ਕੀ ਕਹਿੰਦੇ ਨੇ, ਅਸੀਂ ਜਦੋਂ ਵੀ ਜਾਂਦੇ ਹਾਂ ਇੰਨਾ ਵੱਡਾ ਪਾਨ ਹੈ। ਮੈਂ ਕਿਸੇ ਦਿਨ ਤੁਹਾਨੂੰ ਹੈਦਰਾਬਾਦ ਦੇ ਹਵਾਲੇ ਦੇ ਨਾਲ ਵੀ ਦੱਸਾਂਗੀ। हैदराबाद भी गुलाब पान हाउस बड़ा मशहूर है और साढ़े शहर दी होर चीज़ां में वो मैं तुहानूं किस दिन दसांगी। इस तरह पान के हवाले दे नाल जदों भी मैं पान खानी हाँ मैनूं खाला जरूर याद आ जाते हैं। खाला का दिता होया चंपा का बूटा तो खाला का साड़ी पाना। खाला जदों बहुत हो गए उस बाद उन्हें साड़ियाँ के ढेर मैं देखनी सा। खाला ने बड़ी सोहनी साड़ी लाई होंदी सी ते खाला स्लिम एंड स्मार्ट ते खाला ने ऐसा टुरना तो इन्नी सोहनी लगना, मेरा दिल आ जाना खाला दे। मैं खाला की जिहड़ी साड़ी देखनी मैं कहना खाला तुहाडी साड़ी कितनी शानदार है, मेरा दिल करदा मैं ले लवां। तो खाला ने कहना ले लो, पहन लो, तुम ले लो, इसमें क्या बात है, तुम्हें जो अच्छी लग रही है तुम ले लो। तो बई मैं कित्थे पाणियां सन बहुत शुरू से एक दफ़ा पा लियां जिहड़ियां पा लियां तो बच्चे अज कित्थे साड़ियां पाईयां जांदियां, लेकिन मैनूं बड़ा उन्हां दे स्टाइल बड़ा चंगा लगदा सी। ते बस अल्लाह पाक उन्हां नूं जनता विच कर दवे कि बड़ा अच्छा साडा टाइम गुजरिया। असीं जिन्ना चिर रहे अच्छा पड़ोस भी तुहाडे वास्ते अल्लाह पाक दा एक तोहफा हुंदा है, एक नमत हुंदी है कि बड़ा अच्छे तरीके नाल रहे। बिल्कुल साडा आपस प्यार मुहब्बत ही बहुत सी ते पान दे हवाले नाल बड़ियां यादां। इस तरह मैं अज तुहाडे नाल पान के हवाले नाल अपनी यादां शेयर कर लईआं कि पान असीं बचपन च मलट्ठी वाला खाने होंदे सा, जदों अप्पू लिया के दिंदे होंदे सा सानूं ते असीं ओह खाने सा। लो भी मेरी थोड़ा अंदर जिहड़ी है ओह की कहंदे ने जलेबी जलेबी पाई नाम, जलेबी पाई नाम, जलेबी पाई। तुसीं कहंदे होगे हुण ठीक हो गई है, फिर गाणियां ते आ गई है तो हुणे भावें अंदर जाके खांसी ऐसी छिड़ जावे कि बई हद कोई नहीं, लेकिन ठीक है। शुक्र अल्हम्दुलिल्लाह मैं उस फेस विचों निकली हाँ कि जिहड़ा मेरे दिमाग के उत्ते पता नहीं एक बोझ जिहा होया सी, अजीब जिहा फेस महसूस कर रही सा मैं। तो मैं कोशिश करके निकली हाँ, बड़ी मुशक्कत दे नाल निकली हाँ। तो तुसीं चंगे चंगे कॉमेंट कर दईओ मेरे वास्ते ते मेरा था ताकि खून वध जाए, जिहड़ा बीमारी च थोड़ा जिहा खून घटिया होवे वो थोड़ा जिहा वध जाए मेरा खून, तो हम हैप्पी तो ईजी फील करने लग जाएंगे। बई बड़ा सोहना मंजर सी। असीं विंचेस्टर गए, जाते जाते असीं कई दफ़ा रस्ते च रोकिया सी। थोड़ा जिहा मैं तुहानूं बस दस देवां, गल खासी लंबी हो गई है कि असीं जाते जाते कई दफ़ा उत्थों लंघने आ पर अगे दरख्त आ जाते हैं, पानी नज़र आंदा होवे, पर फिर पता चलिया इत्थे ब्रांच रोड निकलदी है तो उत्थों फिर जाते हैं। फिर असीं गए होए कोई मंजर सी कोई खूबसूरत तो बड़ा सानूं चंगा लग्या। तो असीं बल्कि सोचिया कि असीं किसी दिन ना जिस दिन धुप्प होएगी फिर दोबारा आवांगे तो उत्थे इंजॉय करांगे फिर आके दोबारा जिस दिन भी धुप्प। अज देखो धुप्प निकली है, हुण सुबह तो नहीं सी लेकिन अज धुप्प बदलदा कह रहे सन। लेकिन वीकेंड तो अलावा किते जाना फिर इत्थे बड़ा मुश्किल हो जाता है, क्योंकि वीकेंड जिहड़ा ऐसा हुंदा वे कि हले राफे दी छुट्टियां नहीं हुईयां स्कूल दियां, ओहदा मॉस्क भी चल रहा है, स्कूल भी चल रहा है, तो इस तो सानूं जाना आना करना ज़रा मुश्किल है कि वीकेंड तो सवास ही नहीं किते जा सकते हैं। तो चलो जी ठीक है, हुण असीं की कहंदे अंदर चलने आ, चल के अपनी जलेबी खाइए, अपने थोड़े गले नूं अच्छा करिए तो फिर असीं मिलने आ एक नवीं याद दे नाल, नवीं गल दे नाल। अल्लाह हाफिज़।